ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ। ਐਂਡ ਡਾਕਟਰ ਸਾਹਿਬ ਅੱਜ 2 ਅਗਸਤ 2013 18 ਸਾਵਣ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਆਈ ਹੈ ਈਸਟ ਅਫਰੀਕਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਆਰਡੀਨੇਟਰ ਵੀਰ ਰਮਿੰਦਰ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਮੇਰੀ ਪਿਛਲੀ ਈਮੇਲ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ, ਇਸ ਲਈ ਬਹੁਤ-ਬਹੁਤ ਧੰਨਵਾਦ। ਮੈਂ ਤੁਹਾਨੂੰ ਆਪਣੇ ਪਿਆਰੇ ਵੀਰ ਸੁਖਜਿੰਦਰ ਸਿੰਘ ਖਾਲਸਾਨੀ ਜੀ ਦੀ ਇੱਕ ਈਮੇਲ ਭੇਜ ਰਿਹਾ ਹਾਂ। ਇਹ ਵੀਰ ਬਹੁਤ ਹੀ ਉਦਮੀ ਤੇ ਉਤਸ਼ਾਹ ਵਾਲੇ ਹਨ ਅਤੇ ਖਾਲਸਾ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਈਮੇਲ ਨੂੰ ਪ੍ਰੋਗਰਾਮ ਵਿੱਚ ਜ਼ਰੂਰ ਸ਼ਾਮਲ ਕਰੋਗੇ। ਪੂਰਨ ਸਤਿਕਾਰ ਤੇ ਉਮੀਦ ਸਹਿਤ। ਹਾਂਜੀ ਡਾਕਟਰ ਸਾਹਿਬ। ਵੀਰ ਰਮਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹ ਕੋਆਰਡੀਨੇਟਰ ਨੇ ਈਸਟ ਅਫਰੀਕਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੀ। ਔਰ ਉਸ ਤੋਂ ਪਹਿਲਾਂ ਜਦੋਂ ਉਹਨਾਂ ਨੇ ਸਾਨੂੰ ਪਹਿਲੀ ਆਪਣੀ ਈਮੇਲ ਲਿਖੀ ਤੇ ਉਹਦੇ 'ਚ ਉਹਨਾਂ ਨੇ ਆਕਸਫੋਰਡ ਯੂਨੀਵਰਸਿਟੀ 'ਚ ਇੰਦਰਾ ਗਾਂਧੀ ਦੇ ਨਾਂ 'ਤੇ ਜਿਹੜਾ ਸਕਾਲਰਸ਼ਿਪ ਕਾਇਮ ਕੀਤਾ ਜਾ ਰਿਹਾ ਹੈ ਉਸ ਦੇ ਬਾਰੇ ਸਾਨੂੰ ਵੇਰਵੇ ਨਾਲ ਦੱਸਿਆ ਸੀ ਜੀ। ਔਰ ਅਸੀਂ ਬੜੇ ਜ਼ੋਰਦਾਰ ਤਰੀਕੇ ਨਾਲ ਦੁਨੀਆ ਭਰ 'ਚ ਬੈਠੇ ਇਸ ਪ੍ਰੋਗਰਾਮ ਦੇ ਦਰਸ਼ਕ ਵੀ ਔਰ ਸਿੱਖ ਸੰਗਤਾਂ ਵੀ ਜੀ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਇਸ ਮੁੱਦੇ ਦੇ ਉੱਤੇ ਜਿਹੜੀ ਹੈ ਉਹ ਜ਼ੋਰਦਾਰ ਲਾਮਬੰਦੀ ਕੀਤੀ ਜਾਏ, ਲੌਬਿੰਗ ਕੀਤੀ ਜਾਏ ਜੀ। ਸੋ ਹੁਣ ਇਸ ਵਾਰ ਉਹਨਾਂ ਨੇ ਜਿਹੜੀ ਈਮੇਲ ਲਿਖੀ ਹੈ ਆਪਣੇ ਤੌਰ 'ਤੇ ਤਾਂ ਉਹਨਾਂ ਨੇ ਕੋਈ ਇਸ਼ੂ ਨਹੀਂ ਲਿਆਂਦਾ। ਵੀਰ ਸੁਖਜਿੰਦਰ ਸਿੰਘ ਜੀ ਖਾਲਿਸਤਾਨੀ ਅਜੀਤਗੜ੍ਹ ਮੋਹਾਲੀ ਤੋਂ ਉਹਨਾਂ ਨੇ ਸਿਫਾਰਿਸ਼ ਕੀਤੀ ਹੈ ਕਿ ਉਹਨਾਂ ਦੀ ਈਮੇਲ ਜ਼ਰੂਰ ਪੜ੍ਹੋ। ਹਾਲਾਂਕਿ ਮੈਂ ਦੇਖ ਰਿਹਾ ਸੀ ਵੀ ਇਹਨਾਂ ਦੀ ਈਮੇਲ ਦੇ ਥੱਲੇ ਜੀ ਫਿਰ ਲਗਭਗ 40-50 ਵਾਰ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਲਿਖਿਆ ਹੋਇਆ ਹੈ, ਜਿਹੜਾ ਪਾਠ ਕੇ ਬੜਾ ਚੰਗਾ ਲੱਗਾ ਕਿ ਇਸ ਲੈਵਲ ਦੀ ਕਮਿਟਮੈਂਟ ਹੈ ਜੀ। ਮੈਂ ਸਮਝਦਾ ਹਾਂ ਵੀ ਸੁਖਜਿੰਦਰ ਸਿੰਘ ਜੀ ਪਹਿਲਾਂ ਵੀ ਸਾਨੂੰ ਲਿਖਦੇ ਰਹੇ ਨੇ, ਅਸੀਂ ਹਮੇਸ਼ਾ ਉਹਨਾਂ ਦੀ ਈਮੇਲ ਸ਼ਾਮਿਲ ਕੀਤੀ ਹੈ ਜੀ ਤੇ ਅਸੀਂ ਵੈਲਕਮ ਕਰਾਂਗੇ ਅੱਗੋਂ ਵੀ ਜੇ ਵੀ ਰਮਿੰਦਰ ਸਿੰਘ ਆਪਣੇ ਤੌਰ 'ਤੇ ਵੀ ਕੋਈ ਨਾ ਕੋਈ ਸਾਨੂੰ ਸੁਝਾਅ ਦੇਣ ਜਾਂ ਕਿਸੇ ਤਰੀਕੇ ਨਾਲ ਇਵੇਂ ਹੀ ਸਾਡੇ ਪ੍ਰੋਗਰਾਮ 'ਚ ਪਾਰਟਿਸਿਪੇਟ ਕਰਦੇ ਰਹਿਣ ਜੀ। ਤੇ ਕੋਈ ਸੁਖਜਿੰਦਰ ਸਿੰਘ ਜੀ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਕਿ ਉਹਨਾਂ ਨੂੰ ਲੱਗੇ ਕਿ ਵੀ ਉਹਨਾਂ ਨੂੰ ਸਿਫਾਰਿਸ਼ ਦੀ ਲੋੜ ਹੈ ਜੀ, ਪਰ ਫਿਰ ਵੀ ਉਹਨਾਂ ਦਾ ਧੰਨਵਾਦ। ਔਰ ਵਾਕਈ ਜਿਵੇਂ ਉਹਨਾਂ ਨੇ ਕਿਹਾ ਬੜੇ ਉਤਸ਼ਾਹੀ ਨੌਜਵਾਨ ਨੇ, ਫੁੱਲ ਆਫ ਐਨਰਜੀ ਜੀ। ਔਰ ਅਸੀਂ ਚਾਹਾਂਗੇ ਕਿ ਉਹਨਾਂ ਦੀ ਈਮੇਲ ਤੁਸੀਂ ਜਿਹੜੀ ਹੈ ਦਰਸ਼ਕਾਂ ਨਾਲ ਸਾਂਝੀ ਕਰੋ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਅਜੀਤਗੜ੍ਹ ਮੋਹਾਲੀ ਤੋਂ ਵੀਰ ਸੁਖਜਿੰਦਰ ਸਿੰਘ ਖਾਲਸਾਨੀ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਡਾਕਟਰ ਸਾਹਿਬ ਜਾਣਦੇ ਹੀ ਹਨ ਕਿ ਸੋਸ਼ਲ ਨੈਟਵਰਕ ਰਾਹੀਂ ਵੀ ਖਾਲਸਾ ਦੀ ਪ੍ਰਾਪਤੀ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ। ਸੋਸ਼ਲ ਨੈਟਵਰਕ ਤੇ ਬਹੁਤ ਸਾਰੀਆਂ ਸਰਕਾਰੀ ਏਜੰਸੀਆਂ ਦੇ ਬੰਦੇ ਜਾਲੀ ਪਹਿਚਾਣ ਬਣਾ ਕੇ ਆਪਸ ਵਿੱਚ ਫੁੱਟ ਪਾਉਣ ਦਾ ਯਤਨ ਕਰ ਰਹੇ ਹਨ। ਮੈਂ ਵੀਰਾਂ ਭੈਣਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਵਿਅਕਤੀ ਖਾਲਸਾ ਦੀ ਵਿਰੋਧਤਾ ਕਰਦੇ ਹਨ, ਭਾਵੇਂ ਉਹਨਾਂ ਨੇ ਫੋਟੋਆਂ ਸਾਡੇ ਸਤਿਕਾਰਯੋਗ ਸ਼ਹੀਦਾਂ ਅਤੇ ਮੌਜੂਦਾ ਸੰਘਰਸ਼ ਵਿੱਚ ਯੋਗਦਾਨ ਪਾ ਰਹੇ ਸੂਰਮਿਆਂ ਦੀਆਂ ਹੀ ਪਾਈਆਂ ਹੋਈਆਂ ਹਨ, ਅਜਿਹੇ ਵਿਅਕਤੀਆਂ ਨਾਲ 1-2 ਟਿੱਪਣੀਆਂ ਕਰਨ ਤੋਂ ਬਾਅਦ ਨਾ ਉਲਝਿਆ ਜਾਵੇ, ਕਿਉਂਕਿ ਖਾਲਿਸਤਾਨ ਦੀ ਵਿਰੋਧਤਾ ਕੋਈ ਜਾਗਦੀ ਜ਼ਮੀਰ ਵਾਲਾ ਸੱਚਾ ਸਿੱਖ ਕਦੇ ਵੀ ਨਹੀਂ ਕਰੇਗਾ। ਕਿਸੇ ਵੀ ਪੋਸਟ ਨੂੰ ਸ਼ੇਅਰ ਕਰਨ ਵੇਲੇ ਪੰਥਕ ਏਕਤਾ ਦਾ ਧਿਆਨ ਵੀ ਜ਼ਰੂਰ ਰੱਖਿਆ ਜਾਵੇ। ਮੇਰਾ ਅੱਜ ਦਾ ਸਵਾਲ ਇਹ ਹੈ ਕਿ ਖਾਲਿਸਤਾਨ ਦੀ ਪ੍ਰਾਪਤੀ ਦੇ ਸੰਘਰਸ਼ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਸ਼ਾਮਲ ਕਿਉਂ ਨਹੀਂ ਹੋ ਰਹੀਆਂ ਹਨ, ਅਤੇ ਜੇਕਰ ਹੋਈਆਂ ਹਨ ਤਾਂ ਉਹਨਾਂ ਦੇ ਯੋਗਦਾਨ ਬਾਰੇ ਵੀ ਦੱਸੋ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਸੁਖਜਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜਿਹੜਾ ਸੋਸ਼ਲ ਨੈਟਵਰਕਿੰਗ ਹੈ ਜਾਂ ਵੈਸੇ ਵੀ ਕਈ ਵਾਰ ਤੁਹਾਨੂੰ ਐਨੋਨੀਮਸ ਈਮੇਲਸ ਆ ਜਾਂਦੀਆਂ ਨੇ, ਕੋਈ ਖਾਲਸਾ ਕਿਸੇ ਨੇ ਨਾਂ ਨਾਲ ਲਿਖਿਆ ਹੈ, ਕਿਸੇ ਨੇ ਕੋਈ ਹੋਰ ਸ਼ਬਦ ਲਿਖਿਆ ਜੀ। ਔਰ ਜੇ ਤੁਸੀਂ 2-3 ਵਾਰ ਵੀ ਉਹਨਾਂ ਦੇ ਨਾਲ ਇੰਟਰੈਕਟ ਕਰੋ ਫਿਰ ਤੁਹਾਨੂੰ ਲੱਗਣ ਲੱਗ ਜਾਂਦਾ ਵੀ ਇਹ ਗੱਲ ਜੈਨੂਇਨ ਨਹੀਂ ਹੈ, ਅਸਲੀ ਨਹੀਂ ਹੈ, ਇਹ ਜਾਲੀ ਹੈ ਕੰਮ ਜੀ। ਔਰ ਹੁਣ ਤਾਂ ਜਦੋਂ ਅਸੀਂ ਇਹ ਖਬਰਾਂ ਦੇਖੀਆਂ ਨੇ ਕਿ ਈਵਨ ਪੰਜਾਬ ਗਵਰਨਮੈਂਟ ਦੀਆਂ ਏਜੰਸੀਆਂ ਨੇ ਸੈਂਟਰ ਗਵਰਨਮੈਂਟ ਤੋਂ 1 ਕਰੋੜ ਰੁਪਈਆ ਹੋਰ ਮੰਗਿਆ ਜੀ ਤਾਂ ਕਿ ਉਹ ਨਜ਼ਰ ਰੱਖ ਸਕਣ ਕਿ ਸੋਸ਼ਲ ਨੈਟਵਰਕਿੰਗ ਤੇ ਔਰ ਦੂਸਰਿਆਂ ਤੇ ਕੀ ਚੱਲ ਰਿਹਾ ਜੀ। ਇਸ ਤੋਂ ਇਸ ਗੱਲ ਦਾ ਵੀ ਅੰਦਾਜ਼ਾ ਰਿਹਾ ਕਿ ਨਾ ਸਿਰਫ ਇਸ ਕਿਸਮ ਦੇ ਜਾਲੀ ਕਿਸਮ ਦੇ ਲੋਕ
ਨੈਟਵਰਕਸ ਦੇ ਉੱਤੇ ਕੋਈ ਸੰਜੀਦਾ ਬਹਿਸ ਨਹੀਂ ਹੋਣ ਦਿੰਦੇ ਔਰ ਕੋਈ ਸ਼ਰਾਰਤ ਕਰਦੇ ਨੇ ਜੀ, ਪਰ ਇਸ ਦੇ ਨਾਲ ਜਿਹੜੇ ਸੰਜੀਦਾ ਗੁਫ਼ਤਗੂ ਕਰ ਰਹੇ ਹੁੰਦੇ ਨੇ ਉਹਨਾਂ ਦੇ ਉੱਤੇ ਉਹ ਨਜ਼ਰ ਵੀ ਰੱਖਦੇ ਨੇ ਜੀ। ਔਰ ਅਸੀਂ ਈਵਨ ਜਿਹੜੇ ਸਾਡੇ ਪ੍ਰੋਗਰਾਮ ਰੋਜ਼ਾਨਾ ਅਪਲੋਡ ਹੁੰਦੇ ਨੇ YouTube ਦੇ ਉੱਤੇ ਜੀ, ਮੈਂ ਦੇਖਦਾ ਕਿ ਇੱਕ ਦੋ ਜਾਲੀ ਨਾਵਾਂ ਵਾਲੇ ਜਿਸ ਦੀ ਆਈਡੀ ਦੇ ਵਿੱਚ ਸ਼ਿਵਜੀ ਦੀ ਜਟਾਜੂਟ ਸ਼ਿਵਜੀ ਦੀ ਫੋਟੋ ਹੈ ਜੀ, ਉਹ ਬਹੁਤ ਸ਼ਰਾਰਤ ਭਰੇ ਕਾਮੈਂਟ ਲਿਖਦਾ ਹੈ, ਕਦੇ ਗੁਰੂ ਨਾਨਕ ਸਾਹਿਬ ਬਾਰੇ, 10ਵੇਂ ਪਾਤਸ਼ਾਹ ਬਾਰੇ ਹੋਰ ਵੀ ਕਾਮੈਂਟ ਕੀਤੇ ਹੁੰਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦੇ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਡਿਵੀਏਟ ਹੋਈਏ ਜੀ। ਔਰ ਦੂਸਰਾ ਜਦੋਂ ਵੀ ਉਹ ਕੋਈ ਇਸ ਕਿਸਮ ਦੀ ਸ਼ਰਾਰਤ ਕਰਦੇ ਨੇ, ਜਿਵੇਂ ਸ਼ਿਵ ਸੈਨਾ ਵਾਲਿਆਂ ਤੋਂ ਜਾਲੀ ਜਿਹੀਆਂ ਵੀਡੀਓਜ਼ ਪਵਾ ਦਿੱਤੀਆਂ ਔਰ ਫਿਰ ਉਹਦੇ ਰਿਐਕਸ਼ਨ ਦੇ ਵਿੱਚ ਸਿੰਘਾਂ ਨੇ ਦੁਨੀਆ ਭਰ ਚੋਂ ਰਿਐਕਟ ਕਰਨਾ ਸ਼ੁਰੂ ਕੀਤਾ ਹੈ। ਭਾਰਤ ਚੋਂ ਵੀ ਹੋਇਆ, ਪੰਜਾਬ ਚੋਂ ਵੀ ਹੋਇਆ, ਫਿਰ ਉਹਨਾਂ ਨੇ ਚੱਕ ਲਿਆ ਕਿ ਜੀ ਇਹ ਤਾਂ ਥ੍ਰੈਟ ਕਰ ਰਹੇ ਨੇ, ਧਮਕੀ ਦੇ ਰਹੇ ਨੇ ਜੀ। ਜਿਹੜਾ ਉਹਨਾਂ ਦਾ ਸਵਾਲ ਹੈ ਗੁਰੂ ਕੀਆਂ ਲਾਡਲੀਆਂ ਫੌਜਾਂ, ਉਹਨਾਂ ਦਾ ਭਾਵ ਨਿਹੰਗ ਸਿੰਘਾਂ ਤੋਂ ਹੈ, ਕਿਉਂਕਿ ਅਸੀਂ ਅਕਸਰ ਜਦੋਂ ਉਹਨਾਂ ਨੂੰ ਸੰਬੋਧਨ ਕਰਦੇ ਹਾਂ ਤੇ ਗੁਰੂ ਕੀਆਂ ਲਾਡਲੀਆਂ ਫੌਜਾਂ ਕਹਿੰਦੇ ਆ, ਉਹਨਾਂ ਦਾ ਨੀਲਾ ਬਾਣਾ ਹੈ ਜੀ, ਉਸੇ ਤਰ੍ਹਾਂ ਦੀ ਦਸਤਾਰ, ਚੱਕਰ ਔਰ ਉਹਨਾਂ ਦਾ ਪਹਿਰਾਵਾ ਪੂਰੇ ਸ਼ਸਤਰਾਂ ਨਾਲ ਲੈਸ ਔਰ ਉਹਦੇ ਚੋਂ ਸਾਨੂੰ ਗੁਰੂ ਦਾ ਜਾਂ ਉਸ ਗੁਰੂ ਕਾਲ ਦਾ ਜਿਹੜਾ ਪ੍ਰਤੀਬਿੰਬ ਨਜ਼ਰ ਆਉਂਦਾ ਜੀ। ਉਹਨਾਂ ਦਾ ਕੀ ਯੋਗਦਾਨ ਹੈ? ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ 18ਵੀਂ ਸਦੀ ਦੇ ਵਿੱਚ 10ਵੇਂ ਪਾਤਸ਼ਾਹ ਤੋਂ ਬਾਅਦ ਸਾਰੇ ਸਾਡੇ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਗੁਰੂ ਕੀਆਂ ਲਾਡਲੀਆਂ ਫੌਜਾਂ ਦਾ ਜਾਂ ਅਕਾਲੀ ਸਿੰਘਾਂ ਦਾ ਜਾਂ ਨਿਹੰਗ ਸਿੰਘਾਂ ਦਾ, ਜਿਹੜੇ ਸ਼ਬਦ ਇਹਨਾਂ ਦੇ ਲਈ ਵਰਤੇ ਜਾਂਦੇ ਨੇ। ਅਕਾਲੀ ਇਸ ਲਈ ਕਿਉਂਕਿ ਜਿਵੇਂ ਜਦੋਂ ਇਹ ਜੰਗ ਦੇ ਮੈਦਾਨ ਦੇ ਵਿੱਚ ਜੂਝਦੇ ਨੇ ਜਾਂ ਜੂਝਦੇ ਸਨ ਤੇ ਇਹ ਸ਼ਬਦ ਅਕਾਲ 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 ਗੁੰਜਾਉਂਦੇ ਸੀ ਜੀ ਔਰ ਅਕਾਲ ਨੂੰ ਸਮਰਪਿਤ ਸੀ, ਰੱਬ ਤੋਂ ਬਿਨਾਂ ਕੋਈ ਹੋਰ ਨਹੀਂ। ਤੇ ਜ਼ਿੰਦਗੀ ਹਮੇਸ਼ਾ ਉਹਨਾਂ ਨੇ ਆਪਣੀ ਜਿਹੜੀ ਹੈ ਪੰਥ ਦੇ ਨਾਂ ਤੇ ਕੁਰਬਾਨ ਕਰਨ ਦਾ ਸੰਕਲਪ ਕੀਤਾ ਹੋਇਆ ਸੀ ਜੀ, ਜਿਹਨੂੰ ਜੇ ਕਹਿਣਾ ਹੋਵੇ ਵੀ ਸਿਰ ਤਲੀ ਤੇ ਧਰ ਕੇ ਜੂਝਦੇ ਸੀ ਜੀ। ਨਿਹੰਗ ਜਿਹੜਾ ਸ਼ਬਦ ਹੈ ਇਹਦੇ ਦੋ ਤਿੰਨ ਡਿਫਰੈਂਟ ਇਸ ਦੇ ਮਤਲਬ ਦੱਸੇ ਜਾਂਦੇ ਨੇ। ਇੱਕ ਇਹਦਾ ਓਰੀਜਨ ਫਾਰਸੀ ਦੇ ਨਾਲ ਜੋੜਦਾ ਹੈ ਜਿਹੜਾ ਇੱਕ ਵਿਚਾਰ ਹੈ ਔਰ ਉਹਦੇ 'ਚ ਇਹ ਹੈ ਵੀ ਨਿਹੰਗ ਦਾ ਮਤਲਬ ਹੈ ਕ੍ਰੋਕੋਡਾਇਲ, ਮਗਰਮੱਛ ਜੀ। ਔਰ ਸ਼ਾਇਦ ਉਹਨਾਂ ਨੇ ਇਹ ਇਸ ਲਈ ਇਸ ਨੂੰ ਇਹਦੇ ਨਾਲ ਜੋੜ ਕੇ ਦੇਖਿਆ ਕਿ ਵੀ ਜੇ ਅਸੀਂ ਸ਼ੇਰ ਹੈ ਜਿਹੜਾ ਜੰਗਲ ਦਾ ਬਾਦਸ਼ਾਹ ਹੈ ਜੀ, ਇਸੇ ਤਰ੍ਹਾਂ ਅਸਮਾਨ 'ਚ ਉੜਦਾ ਬਾਜ਼ ਜਿਹੜਾ ਅਸਮਾਨ ਦੇ ਸਾਰੇ ਪੰਛੀਆਂ ਦਾ ਸਰਦਾਰ ਹੈ ਜੀ, ਤੇ ਇਸੇ ਤਰ੍ਹਾਂ ਜਿਹੜਾ ਦਰਿਆ ਜਾਂ ਸਮੁੰਦਰ ਦੇ ਵਿੱਚ ਜਿਹੜਾ ਸਭ ਤੋਂ ਪਾਵਰਫੁਲ ਹੈ, ਜਿਹਦਾ ਖੌਫ ਹੈ, ਉਹ ਮਗਰਮੱਛ ਹੈ ਜੀ, ਕਿ ਵੀ ਬਿਲਕੁਲ ਬੇਖੌਫ ਹੋਣਾ। ਪਰ ਜਦੋਂ ਅਸੀਂ ਗੁਰਬਾਣੀ ਦੇ ਵਿੱਚ ਇੱਕ ਹਵਾਲਾ ਦੇਖਦੇ ਹਾਂ, ਮੈਂ ਸ਼ਾਇਦ ਤੁਕ ਠੀਕ ਨਾ ਕੋਟ ਕਰ ਸਕਾਂ ਜਾਂ ਕਰ ਰਿਹਾ ਹੋਵਾਂ, ਪਰ ਜਿੰਨਾ ਕਿ ਮੇਰੀ ਯਾਦਾਸ਼ਤ ਦੇ ਵਿੱਚ ਹੈ, ਨਿਰਭਉ ਹੋਏ ਸੇ ਭੈ ਨਿਹੰਗਾ, ਸ਼ਾਇਦ ਇਹ ਕਬੀਰ ਸਾਹਿਬ ਦਾ ਹੈ ਜਾਂ ਪਰ ਹੈ ਗੁਰਬਾਣੀ ਦੇ ਵਿੱਚ, ਹੋਏ ਨਿਹੰਗਾ। ਸੋ ਉਹਦੇ 'ਚੋਂ ਜ਼ਾਹਰ ਹੈ ਵੀ ਨਿਹੰਗ ਦਾ ਮਤਲਬ ਇਹ ਹੈ ਵੀ ਜਿਹੜਾ ਨਿਰਭਉ ਹੈ, ਜਿਹੜਾ ਭੈ ਦੇ ਵਿੱਚ ਨਹੀਂ ਹੈ ਔਰ ਬਿਲਕੁਲ ਨਿਰਭਉ ਹੋ ਕੇ ਉਹ ਜੂਝਦਾ ਹੈ। ਤੇ ਵੈਸੇ ਸਾਡੀ ਆਮ ਵਰਤੋਂ ਦੀ ਪੰਜਾਬੀ ਦੇ ਵਿੱਚ ਜਿਹੜਾ ਬੰਦਾ ਤਿਆਗੀ ਹੋ ਜਾਏ, ਛੜਾ ਛਾਂਗ, ਨਾਟ ਇਨ ਦਾ ਮੈਰਿਡ ਔਰ ਅਨਮੈਰਿਡ ਸੈਂਸ, ਪਰ ਜਿਹੜਾ ਬਿਲਕੁਲ ਤਿਆਗ ਵਰਤੀ ਦਾ ਹੋਇਆ, ਉਹਨਾਂ ਨੂੰ ਕਹੋ ਜੀ ਉਹ ਕੀ ਆ, ਉਹ ਤਾਂ ਨਿਹੰਗ ਹੈ ਜੀ। ਸੋ ਸੰਭਵ ਹੈ ਵੀ ਇਸ ਨਿਹੰਗ ਤੋਂ ਉਹ ਨਿਹੰਗ ਦਾ ਵਰਤਾਰਾ ਸ਼ਬਦਵਾੜਾ ਹੋਇਆ, ਜਾਂ ਜਿਵੇਂ ਉਹ ਸਭ ਕੁਝ ਛੱਡ ਕੇ ਕੌਮ ਦੇ ਲਈ ਸਮਰਪਿਤ ਸੀ, ਉਸ ਦੇ ਲਈ ਜ਼ਬਾਨ ਦੇ ਵਿੱਚ ਇਹ ਫਰੇਜ਼ ਹੈ ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਪੀਰੀਅਡ 'ਚ ਵੀ, ਜੇ ਸਿੱਖ ਮਿਸਲਾਂ ਤੋਂ ਅਸੀਂ ਅੱਗੇ ਜਾਈਏ, ਜਿੰਨੀਆਂ ਕੀ ਬੈਟਲਸ ਮਹਾਰਾਜਾ ਰਣਜੀਤ ਸਿੰਘ ਨੇ ਜਿੱਤੀਆਂ ਜੀ, ਉਹ ਮੁਲਤਾਨ ਦਾ ਕਿਲ੍ਹਾ ਹੋਏ, ਉਹ ਨਸ਼ਹਿਰੇ ਦੀ ਲੜਾਈ ਹੋਏ, ਜਿਹੜੇ ਅੱਜ ਵੀ ਸਭ ਤੋਂ ਵੱਡੀ ਸਿਰਦਰਦ ਬਣੇ ਨੈਟੋ ਔਰ US ਦੇ ਲਈ, ਜਿਹੜਾ ਟਰਾਈਬਲ ਏਰੀਆ, ਏਜੰਸੀ ਏਰੀਆ ਜਿਹਨੂੰ ਕਹਿੰਦੇ ਨੇ ਜੀ, ਸਾਰੀ ਜਿਹੜੀਆਂ 7 ਏਜੰਸੀ ਏਰੀਆ ਨੇ, ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ, ਔਰਕਜ਼ਾਈ, ਖੈਬਰ ਏਜੰਸੀ, ਇਹ ਉਹੀ ਸੀ ਜਿਹੜੇ ਉਸ ਵੇਲੇ ਵੀ ਲੜਦੇ ਸੀ ਔਰ ਹਰੀ ਸਿੰਘ ਨਲੂਏ ਨੇ ਉਸ ਥਾਂ ਤੇ ਜਾ ਕੇ ਅਮਨ ਅਮਾਨ ਕਾਇਮ ਕੀਤਾ। ਸੋ ਉਹਨਾਂ ਲੜਾਈਆਂ ਦੇ ਵਿੱਚ ਅਕਾਲੀ ਫੂਲਾ ਸਿੰਘ ਦੀ ਅਗਵਾਈ ਵਿੱਚ ਮਰਨ ਮਾਰਨ ਲਈ ਤਿਆਰ ਇਹ ਗੁਰੂ ਕੀਆਂ ਲਾਡਲੀਆਂ ਫੌਜਾਂ ਹੀ ਅੱਗੇ ਲੱਗਦੀਆਂ ਸੀ ਜੀ, ਔਰ ਸਭ ਤੋਂ ਖਤਰਨਾਕ ਜਿਹੜੇ ਮੋਰਚੇ ਨੇ ਉਹਨਾਂ 'ਚ ਜਾ ਕੇ ਆਪਣੇ ਆਪ ਨੂੰ ਇਹ ਕੁਰਬਾਨ ਕਰਦੇ ਸੀ ਔਰ ਵਿਕਟਰੀ ਜਿਹੜੀ ਹੈ ਉਹ ਪੈਰ ਚੁੰਮਦੀ ਸੀ ਜੀ। ਇਹੀ ਕਾਰਨ ਹੈ। ਔਰ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੇ ਨਾਲ ਸੰਧੀ ਕੀਤੀ ਜੀ, 1803 ਦੀ ਹੋਈ, ਫਿਰ 1809 'ਚ ਅੰਮ੍ਰਿਤਸਰ ਦੀ ਸੰਧੀ ਹੋਈ,
ਇਹਨੂੰ ਪਸੰਦ ਨਹੀਂ ਸੀ ਕੀਤਾ ਅਕਾਲੀ ਫੂਲਾ ਸਿੰਘ ਨੇ ਔਰ ਨਿਹੰਗ ਸਿੰਘਾਂ ਨੇ, ਔਰ ਈਵਨ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਗੋਰੇ ਅਫਸਰ ਰੱਖੇ ਹੋਏ ਸੀ ਯੂਰਪੀਅਨ 52 ਦੇ ਕਰੀਬ ਉਹਨਾਂ ਦੀ ਗਿਣਤੀ ਸੀ ਜੀ, ਉਹਨਾਂ ਦੀਆਂ ਸਰਵਿਸ ਟਰਮਸ ਦੇ ਵਿੱਚ ਇਹ ਸੀ ਕਿ ਵੀ ਇਹਨਾਂ ਨਿਹੰਗ ਸਿੰਘਾਂ ਤੋਂ ਅਸੀਂ ਤੁਹਾਨੂੰ ਸਿਕਿਉਰਿਟੀ ਨਹੀਂ ਦੇ ਸਕਦੇ, ਤੁਸੀਂ ਆਪ ਹੀ ਇਹਨਾਂ ਤੋਂ ਬਚਣਾ, ਕਿਉਂਕਿ ਉਹ ਇਹ ਸਮਝਦੇ ਸੀ ਔਰ ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਕਹਿੰਦੇ ਸੀ ਕਿ ਵੀ ਇਹ ਜਿਹੜੇ ਤੂੰ ਫਰੰਗੀ ਗੋਰੇ, ਇਸੇ ਤਰ੍ਹਾਂ ਉਹਨਾਂ ਨੇ ਡੋਗਰਿਆਂ ਬਾਰੇ ਮਿਸਰਾਂ ਬਾਰੇ ਵੀ ਕਿਹਾ ਕਿ ਇਹ ਜਿਹੜੇ ਤੂੰ ਵਿੱਚ ਵਾੜੇ ਨੇ ਇਹ ਅਲਟੀਮੇਟਲੀ ਸਿੱਖ ਰਾਜ ਨੂੰ ਖਾਣਗੇ ਜੀ। ਸੋ ਇਹੀ ਕਾਰਨ ਸੀ ਕਿ ਅੰਗਰੇਜ਼ਾਂ ਦੀਆਂ ਖੁਫੀਆ ਡਾਇਰੀਆਂ ਦੇ ਵਿੱਚ ਸਿੱਖ ਦਰਬਾਰ, ਲਾਹੌਰ ਦਰਬਾਰ ਬਾਰੇ ਜਦੋਂ ਉਹਨਾਂ ਨੇ ਰਿਪੋਰਟਿੰਗ ਲਿਖੀ ਤੇ ਉਹਨਾਂ 'ਚ ਉਹਨਾਂ ਨੇ ਕਿਹਾ ਸੀ ਕਿ these ਨਿਹੰਗਸ ਅੰਡਰ ਦਾ ਕਮਾਂਡ ਆਫ ਫੈਨੈਟਿਕ ਫੂਲਾ ਸਿੰਘ ਆਰ ਅਨਕੰਟਰੋਲੇਬਲ। ਔਰ ਉਹਨਾਂ ਨੇ ਜਦੋਂ 1849 'ਚ ਪੰਜਾਬ ਟੇਕ ਓਵਰ ਕੀਤਾ ਅੰਗਰੇਜ਼ਾਂ ਨੇ ਧੋਖੇ ਦੇ ਨਾਲ, ਪਹਿਲਾਂ ਪਹਿਲੀ ਜੰਗ ਫਿਰ ਦੂਜੀ ਜੀ, ਤੇ ਸਭ ਤੋਂ ਜ਼ਿਆਦਾ ਜਿਹੜਾ ਉਹਨਾਂ ਦੇ ਕਹਿਰ ਦਾ ਸ਼ਿਕਾਰ ਹੋਏ ਉਹ ਨਿਹੰਗ ਸਿੰਘ ਹੋਏ ਜੀ। ਇਹੀ ਕਾਰਨ ਹੈ ਕਿ ਬਹੁਤ ਸਾਰੇ ਉਹਨਾਂ ਨੇ ਮਾਰੇ, ਇਵੇਂ ਤਲਾਸ਼ੀਆਂ ਵੀ ਲਈਆਂ, 4 ਚਫੇਰੇ ਹਥਿਆਰ ਲਏ, ਔਰ ਇਹ ਫਿਰ ਚੱਲਦਾ ਵਹੀਰਤਾ ਬਣ ਕੇ ਕੋਈ ਹਜ਼ੂਰ ਸਾਹਿਬ, ਕੋਈ ਇੱਧਰ ਉੱਧਰ ਖਿੰਡ ਪੁੰਡ ਗਏ। ਔਰ ਇਹੀ ਉਦੋਂ ਹਜ਼ੂਰ ਸਾਹਿਬ ਨਿਜ਼ਾਮ ਹੈਦਰਾਬਾਦ ਦੇ ਥੱਲੇ ਆਂਦਾ ਸੀ, ਹੈਦਰਾਬਾਦ ਦੀ ਰਿਆਸਤ ਦੇ ਵਿੱਚ ਜੀ। ਔਰ ਫਿਰ ਸਮਾਂ ਪਾ ਕੇ ਉਹਨਾਂ ਨੇ ਇਸ ਨਿਹੰਗ ਪਰੰਪਰਾ ਨੂੰ ਜਾਂ ਇਸ ਨਿਹੰਗ ਜਿਹੜਾ ਸਾਰੇ ਜਥੇ ਸੀ ਉਹਨਾਂ ਨੂੰ ਤੋੜਿਆ, ਉਹਨਾਂ ਦੇ ਵਿੱਚ ਘੁਸਪੈਠ ਕੀਤੀ। ਤੇ ਜਿਹੜਾ ਭੰਗ ਭੁੰਗ ਪੀਣ ਵਾਲਾ ਕੰਮ ਹੈ, ਅੱਜ ਵੀ ਤੁਸੀਂ ਜਾਓ ਜਿਹੜੇ ਇਹਨਾਂ ਦੇ ਬੁੱਢਾ ਦਲੀਏ ਜਾਂ ਦੂਜੇ ਨੇ ਉਹ ਘੋਟ ਰਹੇ ਹੁੰਦੇ ਨੇ ਜੀ, ਇਹ ਕੋਈ ਇਹਨੂੰ ਔਰ ਉਹਨੂੰ ਜੋੜਨਗੇ 10ਵੇਂ ਪਾਤਸ਼ਾਹ ਦੇ ਪੀਰੀਅਡ ਦੇ ਨਾਲ, ਕਈ ਉਹਨੂੰ ਜਸਟੀਫਾਈ ਕਰਨਗੇ ਜੀ ਜੰਗ ਦੇ ਵਿੱਚ ਸੱਟਾਂ ਲੱਗ ਜਾਂਦੀਆਂ ਸੀ, ਵੱਢੇ ਜਾਂਦੇ ਸੀ, ਉਦੋਂ ਕਿਹੜੇ ਕੋਈ ਟੀਕੇ ਤੇ ਦੂਜੇ ਹੁੰਦੇ ਸੀ ਇਹ। ਪਰ ਇਹ ਸਾਰਾ ਉਹ ਪੀਰੀਅਡ ਹੈ ਜਿਵੇਂ ਅੰਗਰੇਜ਼ਾਂ ਨੇ ਫੌਜ ਦੇ ਵਿੱਚ ਸ਼ਰਾਬ ਲਿਆ ਕੇ ਜੀ ਸਿੱਖਾਂ ਨੂੰ ਨਕੰਮੇ ਕੀਤਾ, ਚੀਨ ਦੇ ਵਿੱਚ ਅਫੀਮ ਲਿਆਂਦੀ। ਸੋ ਇਹ ਨਿਹੰਗਾਂ ਦੀ ਜਿਹੜੀ ਇੰਸਟੀਟਿਊਸ਼ਨ ਹੈ ਅੰਗਰੇਜ਼ਾਂ ਨੇ ਅਗਲੇ 25-30 ਸਾਲ ਦੇ ਵਿੱਚ ਬਿਲਕੁਲ ਬੇਕਾਰ ਕਰ ਦਿੱਤੀ ਜੀ। ਉਹਨਾਂ ਦੇ ਕੋਲ ਕਬਜ਼ੇ ਥੋੜੇ ਬਹੁਤ ਰਹੇ, ਅਨੰਦਪੁਰ ਸਾਹਿਬ 'ਚ ਵੀ ਉਹਨਾਂ ਦਾ ਰਿਹਾ ਥੋੜਾ ਬਹੁਤ। ਔਰ ਇਹੀ ਕਾਰਨ ਸੀ ਕਿ ਜਦੋਂ ਹੁਣ ਤਾਂ ਇਹਨਾਂ ਨੇ ਅੱਜ ਦੇ ਸੰਘਰਸ਼ ਨਾਲ ਲਾਡਲੀਆਂ ਫੌਜਾਂ ਨੇ ਕੀ ਯੋਗਦਾਨ ਪਾਣਾ ਜੀ, ਉਦੋਂ ਰਾਮ ਸਿੰਘ ਕੂਕਾ, ਬਾਬਾ ਰਾਮ ਸਿੰਘ ਜਿਹਨਾਂ ਨੂੰ ਅੱਜ ਨਾਮਧਾਰੀ ਕਹਿੰਦੇ ਨੇ ਜੀ, ਬੇਸ਼ੱਕ ਬਾਅਦ ਦੇ ਵਿੱਚ ਇਹਨਾਂ ਨੇ ਵੀ ਗੁਰੂ ਡਾਮ ਚਲਾ ਕੇ ਡੀਰੇਲ ਕਰ ਦਿੱਤੀ ਸਾਰੀ ਲਹਿਰ, ਪਰ ਬਾਬਾ ਰਾਮ ਸਿੰਘ ਆਪਣੇ ਵੇਲੇ 'ਚ ਸਿੱਖੀ ਪਰੰਪਰਾਵਾਂ ਨੂੰ ਸਾਹਮਣੇ ਰੱਖ ਕੇ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ ਇਸ ਸਲੋਗਨ ਦੇ ਨਾਲ ਇੱਕ ਤਬਦੀਲੀ, ਇੱਕ ਸਵਦੇਸ਼ੀ ਕਲਚਰ ਦੀ ਗੱਲ ਕਰ ਰਹੇ ਸੀ। ਔਰ ਇਹ ਅਸੀਂ ਲਿਖਤ ਦੇਖਦੇ ਹਾਂ ਵੀ ਜਦੋਂ ਇੱਕ ਜਥਾ ਲੈ ਕੇ ਆਉਂਦੇ ਨੇ ਆਪਣੇ, ਉਹਨਾਂ ਦੇ ਨਾਲ ਉਹਨਾਂ ਦੇ ਕੂਕੇ ਦੂਜੇ ਨੇ, ਤੇ ਅਨੰਦਪੁਰ ਸਾਹਿਬ ਉਹਨਾਂ ਨੂੰ ਜਿਹੜੇ ਨਿਹੰਗਾਂ ਦੇ ਕਬਜ਼ੇ 'ਚ ਸੀ ਉਹ ਉੱਥੇ ਉਹਨਾਂ ਦਾ ਪ੍ਰਸ਼ਾਦ ਐਕਸੈਪਟ ਨਹੀਂ ਕਰਦੇ ਜੀ। ਈਵਨ ਅਕਾਲ ਤਖਤ ਤੇ ਆਇਆਂ ਨੂੰ ਵੀ, ਕਿਉਂਕਿ ਉਹ ਵੀ ਬੁੱਢਾ ਦਲੀਆਂ ਦੇ ਕਬਜ਼ੇ 'ਚ ਸੀ, ਉਹ ਉਹਨਾਂ ਦੀ ਅਰਦਾਸ ਨਹੀਂ ਹੋਣ ਦਿੰਦੇ ਉੱਥੇ, ਕਿਉਂਕਿ ਉਹ ਉਦੋਂ ਤੱਕ ਪੂਰੇ ਅੰਗਰੇਜ਼ਾਂ ਦੇ ਇਨਫਲੂਐਂਸ ਜਾ ਚੁੱਕੇ ਸੀ ਜੀ। 47 ਤੋਂ ਬਾਅਦ ਇਹਨਾਂ ਦਾ ਰੋਲ ਬਿਲਕੁਲ ਪ੍ਰੋ ਗਵਰਨਮੈਂਟ ਹੋਇਆ, ਜਿਵੇਂ ਨਾਮਧਾਰੀ ਬਾਅਦ 'ਚ ਨਿਕੰਮੇ ਹੋ ਗਏ ਔਰ ਅੱਜ ਵੀ ਪ੍ਰੋ ਗਵਰਨਮੈਂਟ ਨੇ ਜੀ। ਔਰ ਇਹਨਾਂ ਨੇ ਬਾਅਦ ਦੇ ਵਿੱਚ ਸਿਰਫ ਇਹੀ ਲੋਕਾਂ ਦੇ ਵਿੱਚ ਇੱਕ ਡਰ ਪੈਦਾ ਕਰਨ ਲਈ ਆਏ, ਕਿਸੇ ਥਾਂ ਤੇ ਛਾਉਣੀ ਹੈ ਜੀ, ਇਹ ਘੋੜੇ ਛੱਡ ਤੇ ਲੋਕਾਂ ਦੇ ਖੇਤ ਜਾੜ ਤੇ, ਪਰ ਭੁਗਤੇ ਗਿਆਨੀ ਜ਼ੈਲ ਸਿੰਘ ਦਾ ਪੀਰੀਅਡ ਹੋਏ, ਬਾਅਦ 'ਚ ਹੋਏ। ਕੁਛ ਇਹਨਾਂ ਦੇ ਵਿੱਚ ਬਰੀਫ ਥੋੜੇ ਪਾਰਟ ਰਹੇ, ਜਿਵੇਂ ਬਾਬਾ ਭਾਈ ਬਿਧੀ ਚੰਦ ਸੁਰ ਸਿੰਘੀ, ਜਿਹਨਾਂ 'ਚ ਭਾਈ ਬਾਬਾ ਦਿਆ ਸਿੰਘ ਅੱਜ ਕੱਲ੍ਹ ਨੇ, ਜਾਂ ਬਾਬਾ ਬਿਸ਼ਨ ਸਿੰਘ ਛਾਉਣੀ ਨਿਹੰਗਾ, ਬਾਬਾ ਬਕਾੜਾ, ਜਿਹੜੇ ਲੇਟਰ ਔਨ ਵੀ ਭਜਨ ਬੰਦਗੀ ਵਾਲੇ, ਔਰ ਉਹਨਾਂ ਦਾ ਸਤਿਕਾਰ ਵੀ ਰਿਹਾ ਇਲਾਕੇ 'ਚ। ਪਰ ਕੁੱਲ ਮਿਲਾ ਕੇ ਜਿਹੜਾ ਇਹਨਾਂ ਦਾ ਓਵਰਆਲ ਵੱਡਾ ਲਾਣਾ ਸੀ ਉਹ ਸਰਕਾਰ ਦੇ ਹੱਕ 'ਚ ਹੀ ਭੁਗਤਦਾ ਰਿਹਾ ਜੀ। ਜੂਨ 84, ਔਰ ਇਹੀ ਗੱਲ ਨਹੀਂ ਹੈ, ਗੁਰਦੁਆਰਾ ਸੁਧਾਰ ਲਹਿਰ 1920 'ਚ ਜਦੋਂ ਚੱਲੀ ਜੀ ਜੀ, ਤੇ ਇਹ ਜਿਹੜੇ ਨੇ ਇਨਫੈਕਟ ਅਗੇਂਸਟ ਸੀ, ਪ੍ਰੋ ਗਵਰਨਮੈਂਟ ਸੀ, ਮਹੰਤਾਂ ਦੇ ਨਾਲ ਸੀ। ਇਹਨਾਂ ਤੋਂ ਹੀ ਅਕਾਲ ਤਖਤ ਜਿਹੜਾ ਹੈ ਉਹ ਬੁੱਢਾ ਦਲੀਆ ਤੋਂ ਲਿਆ, ਤੇ ਭਾਈ ਤੇਜਾ ਸਿੰਘ ਪੁੱਚਰ ਜਥੇਦਾਰ, ਤੇਜਾ ਸਿੰਘ ਪੁੱਚਰ ਜਥੇਦਾਰ ਬਣੇ, ਉੱਥੋਂ ਭੱਜ ਕੇ ਬੁਰਜ ਫੂਲਾ ਸਿੰਘ ਆ ਗਏ ਜੀ, ਔਰ ਅਕਾਲੀ ਲਹਿਰ ਦੇ ਅਗੇਂਸਟ ਭੁਗਤੇ, ਜੂਨ 84 'ਚ ਸਿੱਖ ਲਹਿਰ ਦੇ ਅਗੇਂਸਟ ਭੁਗਤੇ। ਇਸ ਸਾਰੇ ਪੀਰੀਅਡ 'ਚ ਭੰਗ ਤੱਕ ਹੀ ਮਹਿਦੂਦ ਰਹੇ, ਥੋੜੇ ਬਹੁਤ ਨੂੰ ਛੱਡ ਕੇ, ਜਿਹੜਾ ਜਿਵੇਂ ਮੈਂ ਕਿਹਾ ਵੀ। ਔਰ 84 ਤੋਂ ਬਾਅਦ ਹਰਮੰਦਰ ਸਾਹਿਬ ਉਹਨਾਂ ਨੇ ਫੌਜ ਨੇ ਟੈਂਕਾਂ ਤੋਂ ਪਰਨ ਹਮਲਾ ਕੀਤਾ ਜੀ, ਤੇ ਕੋਈ ਈਵਨ ਕਾਰ ਸੇਵਾ ਵਾਲਾ ਬਾਬਾ ਵੀ, ਬਾਬਾ ਖੜਗ ਸਿੰਘ, ਬਾਬਾ ਹਰਬੰਸ ਸਿੰਘ ਦੂਜਾ ਤਿਆਰ ਨਹੀਂ ਹੋਇਆ ਕਿ ਵੀ ਜਦੋਂ ਤੱਕ ਫੌਜ ਉੱਥੇ ਹੈ ਅਸੀਂ ਕੋਈ ਇਹਦੀ ਸੇਵਾ ਨਹੀਂ ਕਰਵਾਉਣੀ, ਪਹਿਲਾਂ ਫੌਜ ਕੱਢੋ ਜੀ। ਲੇਕਿਨ ਇਹ ਜਿਹੜਾ ਬੁੱਢਾ ਦਲ ਦਾ ਮੁਖੀ ਸੀ ਸੰਤਾ ਸਿੰਘ ਜੀ, ਇਹਨੇ ਕਾਰ ਸੇਵਾ ਦਾ ਡਰਾਮਾ ਕੀਤਾ, ਉਹਨੂੰ ਬਾਅਦ 'ਚ ਭਾਵੇਂ ਕੱਢਿਆ 5 ਫਿਰ ਐਵੇਂ ਮਰਨ ਤੋਂ ਪਹਿਲਾਂ ਡਰਾਮਾ ਜਿਹਾ ਕਰਕੇ ਉਹਨੂੰ ਰੱਖ ਲਿਆ।
ਸੋ ਕੁੱਲ ਮਿਲਾ ਕੇ ਜਿਹੜੀਆਂ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਇਹ ਤਾਂ ਅੰਗਰੇਜ਼ਾਂ ਨੇ ਇਹਨਾਂ ਦਾ ਡੰਗ ਕੱਢਤਾ ਸੀ 1849 ਤੋਂ ਬਾਅਦ ਹੀ ਜੀ ਔਰ ਬਾਈ ਐਂਡ ਲਾਰਜ ਇਹਨਾਂ ਦੇ ਕੋਲ ਕੰਫਰਟੇਬਲ ਜਿਹੜੇ ਨੇ ਉਹ ਟਿਕਾਣੇ ਹੈਗੇ ਨੇ ਜੀ ਜਾਇਦਾਦਾਂ ਵੀ ਨੇ ਜ਼ਮੀਨਾਂ ਵੀ ਦੱਬੀਆਂ ਹੋਈਆਂ ਨੇ ਕਿਤੇ ਥੋੜਾ ਬਹੁਤ ਹੁਣੇ ਕੋਈ ਕਿਤਾਬਾਂ ਪਬਲਿਸ਼ ਕਰ ਦਿੰਦੇ ਨੇ ਸਕੂਲ ਇੱਕ ਅੱਧਾ ਪਟਿਆਲੇ 'ਚ ਕੋਈ ਚੰਗਾ ਚਲਾਇਆ ਹੋਇਆ ਹੈ ਜੀ ਜਿਹੜਾ ਇਹ ਨਿਹੰਗਾਂ ਦੇ ਕੰਮ ਥੋੜੀ ਹੈ ਸਕੂਲ ਚਲਾਉਣਾ ਜਿਹੜਾ ਇਹਨਾਂ ਦਾ ਕੰਮ ਸੀ ਕਿ ਆਜ਼ਾਦੀ ਦੇ ਲਈ ਸਿੱਖਾਂ ਦੀ ਫਰੀडम ਦੇ ਲਈ ਕੱਲੇ ਕੱਲੇ ਦੇ ਸਿਰ ਤੇ ਫਰਲ ਹੈ ਜਿਹੜਾ ਕਿ ਬਾਦਸ਼ਾਹਤ ਦਾ ਚਿੰਨ੍ਹ ਹੈ ਜੀ ਪਰ ਇਹ ਜਿਹੜੇ ਨੇ ਸਾਰੇ ਸਿਰਫ ਹੁਣ ਗੁਰੂ ਕੀਆਂ ਲਾਡਲੀਆਂ ਫੌਜਾਂ ਦੀਦਾਰ ਤੱਕ ਹੀ ਮਹਿਦੂਦ ਨੇ ਜੀ ਉਸ ਤੋਂ ਬਿਨਾਂ ਕੋਈ ਇਹਨਾਂ ਦੀ ਕਾਰਗੁਜ਼ਾਰੀ ਨਹੀਂ ਜੀ ਡਾਕਟਰ ਸਾਹਿਬ ਇੱਥੇ ਲੈਣਾ ਇੱਕ ਛੋਟਾ ਜਿਹਾ ਬ੍ਰੇਕ ਵੀਅਰਸ ਈਮੇਲ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ